ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 22 ਜੁਲਾਈ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਹੁਣ ਉਹਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ, ਪਰ ਉਸ ਤੋਂ ਪਹਿਲਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ, ਕਮੈਂਟ ਕਰੋ, ਹੋ ਸਕੇ ਤੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਜਿਹੜੀ ਬਹੁਤ ਹੀ ਤੱਤੀ ਖਬਰ ਹੈ ਨਾ, ਉਹ ਤਾਂ ਸਾਡੀ ਭਾਅ ਸਫਦਰ ਅਵਾਨ ਦੀ ਹੈ। ਭਾਅ ਸਫਦਰ ਅਵਾਨ ਦੀ ਇੱਕ ਵੀਡੀਓ ਸਾਹਮਣੇ ਆ ਗਈ, ਹੁਣ ਪਤਾ ਨਹੀਂ ਲੀਕ ਹੋਈ ਹੈ ਜਾਂ ਆਪੇ ਕਢਵਾਈ ਹੈ। ਉਹਦੇ 'ਚ ਭਾਅ ਸਫਦਰ ਆਂਦਾ ਵੀ ਮੈਂ ਤੇ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਿਹਾ, ਔਰ ਮੈਂ ਤੇ ਹੁਣ ਜੁਨੇਦ ਦੀ ਅੰਮੀ ਮਤਲਬ ਸਾਡੀ ਬਾਜੀ ਉਹਦੇ ਸਾਹਮਣੇ ਵੀ ਜਾਣ ਜੋਗਾ ਨਹੀਂ ਰਿਹਾ। ਤੇ ਪਤਾ ਨਹੀਂ ਭਾਅ ਸਫਦਰ ਨੇ ਐਸਾ ਕਿਹੜਾ ਕੰਮ ਕਰ ਛੱਡਿਆ। ਉਹ ਤੁਹਾਨੂੰ ਵੀਡੀਓ ਵੀ ਸੁਣਾਉਣੇ, ਉੱਤੇ ਤਬਸਰਾ ਵੀ ਕਰਾਂਗੇ, ਲੇਕਿਨ ਪਹਿਲਾਂ ਜ਼ਰਾ ਛੇਤੀ ਨਾਲ ਕੋਈ ਖਬਰਾਂ ਦੇ ਲਈਏ। ਇਹ ਆਖਰ ਤੇ ਰੱਖਣੇ ਕਿਉਂਕਿ ਤੁਹਾਨੂੰ ਵੀਡੀਓ ਸੁਣਾਉਣੀ ਹੈ। ਵੀਡੀਓ ਬੜੀ ਇੰਟਰਸਟਿੰਗ ਹੈ ਅਤੇ ਉਹਦੇ 'ਚ ਭਾਅ ਸਫਦਰ ਨੇ ਕਾਫੀ ਇਨਕਸ਼ਾਫ ਕੀਤੇ ਨੇ ਕਿ ਕਿਵੇਂ ਨਵਾਜ਼ ਸ਼ਰੀਫ ਸਾਹਿਬ ਨੂੰ ਕਿੱਥੇ ਕਿੱਥੇ ਤੁਸੀਂ ਵਿਜ਼ਿਟ ਕੀਤਾ ਹੈ। ਸਾਰੀ ਗੱਲ ਉਹਨਾਂ ਖੋਲ੍ਹ ਕੇ ਰੱਖ ਦਿੱਤੀ ਹੈ। ਐਨੀਵੇਜ਼ ਜੀ, ਪਹਿਲੀ ਖਬਰ ਜਿਹੜੀ ਉਹ ਸ਼ਹਬਾਜ਼ ਸ਼ਰੀਫ ਸਾਹਿਬ ਨੇ ਇੱਕ ਬਿਆਨ ਠੋਕਿਆ। ਬਿਆਨ ਉਹਨਾਂ ਇਹ ਠੋਕਿਆ, ਉਹਨਾਂ ਗਿਲਾ ਕੀਤਾ ਤੁਹਾਡੇ ਨਾਲ। ਉਹਨੇ ਕਿਹਾ ਤੁਸੀਂ ਬੜੇ ਜ਼ਾਲਮ ਲੋਕ ਹੋ। ਉਹਨਾਂ ਕਿਹਾ ਮੈਂ ਇੱਕ ਇਲੈਕਸ਼ਨ ਦੇ ਵਿੱਚ 2013 ਦੇ ਵਿੱਚ ਜਜ਼ਬਾਤੀ ਹੋ ਕੇ ਗੱਲ ਕਹਿ ਦਿੱਤੀ ਕਿ ਮੈਂ ਲੋਡ ਸ਼ੈਡਿੰਗ ਖਤਮ ਕਰ ਦਿਆਂਗਾ, ਅਤੇ ਤੁਸੀਂ ਉਹ 'ਤੇ ਯਕੀਨ ਹੀ ਕਰ ਲਿਆ ਸਾਰਿਆਂ ਨੇ। ਅਤੇ ਤੁਸੀਂ ਬਾਅਦ ਦੇ ਵਿੱਚ ਮੇਰੇ 'ਤੇ ਬੜੀ ਤਨਕੀਦ ਕੀਤੀ ਜਦੋਂ ਲੋਡ ਸ਼ੈਡਿੰਗ ਖਤਮ ਨਾ ਹੋਈ, ਅਤੇ ਬੜਾ ਟਾਈਮ ਲੱਗ ਗਿਆ। ਅਤੇ ਆਖਰਕਾਰ ਫਿਰ ਮੈਂ ਲੋਡ ਸ਼ੈਡਿੰਗ ਖਤਮ ਕੀਤੀ, ਅਤੇ ਉਹ ਖਤਮ ਇਹੋ ਜਿਹੀ ਕੀਤੀ ਕਿ ਲੋਡ ਸ਼ੈਡਿੰਗ ਤਾਂ ਖਤਮ ਹੋ ਗਈ, ਨਾਲ ਗਰੀਬ ਹੀ ਮਾਰ ਦਿੱਤਾ, ਕਿਉਂਕਿ ਉਹ ਬਿਜਲੀ ਘਰ ਐਡੇ ਮਹਿੰਗੇ ਲਾ ਛੱਡੇ। ਉਹ ਖਾਤਾ ਹੈ ਤਾਂ ਲਗਾਤਾ ਵੀ ਹੈ, ਉਹ ਲਗਾ ਤੇ ਗਿਆ ਬਿਜਲੀ ਘਰ, ਪਰ ਖਾ ਗਿਆ ਸਾਰਾ ਕੁਝ ਹੀ। ਹੁਣ ਇਸ ਵੇਲੇ ਜਿਹੜੇ ਕੋਲੇ ਨਾਲ ਪਲਾਂਟ ਚੱਲ ਰਹੇ ਨੇ ਨਾ, ਹਾਂਜੀ ਕੋਲੇ ਨਾਲ ਜਿਹੜੇ ਲਾ ਕੇ ਗਏ ਸਨ ਸਾਹੀਵਾਲ ਤੇ ਇੱਧਰ ਉੱਧਰ ਬੂਥੇ ਲਾ ਕੇ, ਅਖਬਾਰਾਂ ਦੇ ਵਿੱਚ ਬੜੀ ਬੜੀ ਤੁਹਾਡੇ ਕੋਲੋਂ ਜਨਾਬ ਇਹਨਾਂ ਨੇ ਤਾਰੀਫ ਸਮੇਟੀ ਸੀ ਉਸ ਵੇਲੇ ਕਿ ਬੜਾ ਜੀ ਇਹਨਾਂ ਬੜਾ ਕੋਈ ਅਲੋਕਾਰ ਕੰਮ ਕੀਤਾ ਇਹਨਾਂ ਨੇ। ਉਹ ਅਲੋਕਾਰ ਹੁੰਦਾ ਅਨੋਖਾ, ਅਤੇ ਇਹਨਾਂ ਕੋਲ ਬੜਾ ਅਲੋਕਾਰ ਕੰਮ ਕੀਤਾ, ਅਤੇ ਇਹਨਾਂ ਨੂੰ ਜਨਾਬ ਇਹਨਾਂ ਦੀ ਬੜੀ ਸਤਾਇਸ਼ ਕਰੋ ਉਹਦੇ 'ਤੇ। ਉਹ ਇਹਨਾਂ ਨੇ 200 ਰੁਪਈਏ ਫੀ ਯੂਨਿਟ ਉੱਥੇ ਬਿਜਲੀ ਬਣਦੀ ਜੇ ਇਸ ਵੇਲੇ। ਕਿੰਨੀ? 200 ਰੁਪਈਏ ਫੀ ਯੂਨਿਟ। ਪਾਣੀ ਤੋਂ ਜਿਹੜੀ ਬਿਜਲੀ ਬਣਦੀ ਉਹ ਚੰਦ ਰੁਪਈਏ ਬਣਦੀ ਹੈ ਜ਼ਾਹਿਰ। ਅਤੇ ਉਹ ਫਿਰ ਜਿਸ ਵੇਲੇ ਇਕੱਠਾ ਹੁੰਦਾ ਤਾਂ ਡਿਵਾਈਡ ਕਰਕੇ ਤੁਸੀਂ ਇਸ ਵੇਲੇ ਐਵਰੇਜ ਕੋਈ 100 ਰੁਪਈਏ ਦੇ ਅੱਗੇ ਪਿੱਛੇ ਕੋਈ 10 ਰੁਪਈਏ ਘੱਟ ਹੋਏਗੀ 100 ਤੋਂ, ਉਹ ਤੁਸੀਂ ਬਿਜਲੀ ਦਾ ਬਿੱਲ ਦੇਣ ਡਏ ਹੋ। ਅਤੇ ਇਹ ਹੁਣ ਖਬਰ ਇਹ ਆਈ ਹੈ ਕਿ ਪਿਛਲੇ ਚੰਦ ਮਹੀਨਿਆਂ 'ਚ ਕੋਈ 3-4-5 ਮਹੀਨਿਆਂ 'ਚ ਜਿਹੜਾ ਸ਼ਹਬਾਜ਼ ਸ਼ਰੀਫ ਦਾ ਪੁੱਤਰ ਹੈ ਸੁਲਮਾਨ ਸ਼ਹਿਬਾਜ਼, ਉਹਦਾ ਜਿਹੜਾ ਬਿਜਲੀ ਘਰ ਹੈ IPP, ਉਹਨੂੰ 63 ਕਰੋੜ ਦੀ ਸਿਰਫ ਕਪੈਸਿਟੀ ਪੇਮੈਂਟ ਹੋਈ ਹੈ। ਹਾਂਜੀ, ਮਤਲਬ ਕਿ 63 ਕਰੋੜ ਰੁਪਈਏ ਦੀ ਉਹਨੂੰ ਕਪੈਸਿਟੀ ਪੇਮੈਂਟ ਜਿਹੜੀ ਉਹ ਗਈ ਹੈ। ਅਤੇ ਬਹਰਹਾਲ ਇਹ ਹੁਣ ਤੁਸੀਂ ਤੁਹਾਡੀਆਂ ਅਗਲੀਆਂ ਨਸਲਾਂ ਵੀ ਇਹਨਾਂ ਨੂੰ ਪੈਸੇ ਦੇਣਗੀਆਂ, ਇਹਨਾਂ ਦੀਆਂ ਅਗਲੀਆਂ ਨਸਲਾਂ ਨੂੰ। ਇਹ ਤਾਂ ਕਿਸੇ ਤਰੀਕੇ ਇਮਰਾਨ ਖਾਨ ਆਏ ਤੇ ਇਹਨਾਂ ਕੋਈ ਜਾਨ ਛੁਡਾਏ, ਕਿਉਂਕਿ ਪਿਛਲੀ ਵਾਰੀ ਜਿਸ ਵੇਲੇ ਬਿਜਲੀ ਦੇ ਇਸ ਸਾਰੇ ਕੰਮ ਤੋਂ ਇਮਰਾਨ ਖਾਨ ਨੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਵਿੱਚ ਆ ਕੇ ਜਨਰਲ ਬਾਜਵਾ ਖਲੋ ਗਿਆ ਸੀ। ਅਤੇ ਹੁਣ ਤੁਸੀਂ ਇਹ ਵੀ ਜ਼ਿਹਨ 'ਚ ਰੱਖੋ ਵੀ ਉਹ ਚੌਧਰੀ ਸਾਹਿਬਾਨ ਦੇ ਵੀ ਬਿਜਲੀ ਘਰ ਆਏ ਨੇ, ਇਕੱਲੇ ਇਹਨਾਂ ਦੇ ਹੀ ਨਹੀਂ ਹੈ, ਜਹਾਂਗੀਰ ਤਰੀਨ ਦੇ, ਸ਼ਰੀਫਾਂ ਦੇ, ਜ਼ਰਦਾਰੀਆਂ ਦੇ, ਅਤੇ ਵਿੱਚ ਚੌਧਰੀ ਦੇ ਜਿਹੜੇ ਨੇ ਉਹ ਵੀ ਮਹਿਕਮਿਆਂ ਦੇ ਕਈ ਹੈ ਨੇ। ਤਾਂ ਫਿਰ ਇਸ ਲਈ ਤੁਸੀਂ ਆਪ ਹਿਸਾਬ ਲਾਉਣਾ ਵੀ ਇਹ ਕੰਮ ਜਿਹੜਾ ਹੈ ਨਾ, ਇਹ ਇਮਰਾਨ ਖਾਨ ਅਤੇ ਤੁਸੀਂ ਇੱਕ ਪਾਸੇ ਹੋ ਅਤੇ ਬਾਕੀ ਸਾਰੇ ਇੱਕ ਪਾਸੇ ਨੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਪਾਕਿਸਤਾਨ ਹੁਣ ਅਮੀਰ ਹੋਣ ਜਾ ਰਿਹਾ। ਜਿਹੜਾ 1-1 ਅਰਬ ਰੁਪਇਆ ਮੰਗਦੇ ਫਿਰਦੇ ਹੋ, 1-1 ਅਰਬ ਡਾਲਰ, ਇਹ ਹੁਣ ਲੋੜ ਨਹੀਂ ਰਹਿ ਜਾਣੀ। ਇਹ ਕੰਮ ਮੁੱਕ ਗਿਆ। ਤੁਹਾਨੂੰ ਦੱਸਿਆ ਵੀ ਸੀ ਅਸੀਂ ਵੀ ਉਹ ਸਨਾਉਲਾ ਮਸਤੀ ਖੇਲ ਸਾਹਿਬ ਤਰ੍ਹਾਂ ਆਪਣਾ ਟਸੋਰੀ ਸਾਹਿਬ ਨੇ ਚੁੱਕ ਦਿੱਤਾ ਸੀ ਕੰਮ। ਉਹ ਟਸੋਰੀ ਸਾਹਿਬ ਨੇ ਹੁਣ ਇੱਕ ਹੋਰ ਕੰਮ ਚੁੱਕ ਦਿੱਤਾ। ਉਹਨਾਂ ਫਾਰਮੂਲਾ ਦਿੱਤਾ। ਉਹਨਾਂ ਕਿਹਾ ਜੀ ਕਿ ਅਸੀਂ 10 ਲੱਖ ਲੋਕਾਂ ਨੂੰ IT ਦੀ ਟ੍ਰੇਨਿੰਗ ਕਰਾਉਣੀ ਹੈ। 10 ਲੱਖ ਲੋਕਾਂ ਨੂੰ IT ਦੀ ਟ੍ਰੇਨਿੰਗ ਕਰਾਉਣੀ ਹੈ। ਫਿਰ ਉਹਨਾਂ 10 ਲੱਖ ਨੂੰ ਆਪੇ ਨੌਕਰੀ ਵੀ ਲੱਭ ਜਾਣੀ ਹੈ, ਅੱਲਾ ਕਰੇ ਖੈਰ। ਅਮਰੀਕਾ ਵਾਲਿਆਂ ਸੱਦ ਕੇ ਨੌਕਰੀ ਦੇ ਦੇਣੀ ਹੈ, ਕਿਉਂਕਿ ਟਸੋਰੀ ਸਾਹਿਬ ਨੇ ਟ੍ਰੇਨਿੰਗ ਕਰਾਉਣੀ। ਕਮ ਅਜ਼ ਕਮ ਆਮਦਨ ਜਿਹੜੀ ਹੈ ਉਹ ਅਮਰੀਕਾ ਵਾਲਿਆਂ ਨੇ $1200 ਦੇਣੀ ਹੈ ਉਹ 10 ਲੱਖ ਬੰਦੇ ਨੂੰ। ਅਤੇ $1200 ਨੂੰ 10 ਲੱਖ ਨਾਲ ਜ਼ਰਬ ਦਿਓ ਅਤੇ 12 ਅਰਬ ਡਾਲਰ ਬਣ ਜਾਂਦੇ ਨੇ। ਅੱਛਾ ਜੀ, ਠੀਕ ਹੈ। ਅਤੇ ਉਹਨਾਂ ਕਿਹਾ 1 ਸਾਲ 'ਚ ਪਾਕਿਸਤਾਨ ਦੀ ਮਈਸ਼ਤ 'ਚ 12 ਅਰਬ ਡਾਲਰ ਸ਼ਾਮਿਲ ਹੋਣਗੇ। ਅਤੇ ਸਾਰੀ ਕੈਲਕੂਲੇਸ਼ਨ ਮੈਂ ਕਰ ਲਈ ਹੈ। ਇਹ ਉਹੀ ਬਸ਼ਾਰਤ ਮਸੱਲੀ ਵਾਲੀ ਗੱਲ ਚੇਤੇ ਕਰੋ ਕਿ ਮੈਂ ਤਾਂ ਤਿਆਰ ਹਾਂ ਵਿਆਹ ਕਰਨ ਨੂੰ। ਮਧੂਰੀ ਕੋਲੋਂ ਪੁੱਛਣਾ ਵੀ ਉਹ ਤਿਆਰ ਹੈਗੀ ਹੈ ਕਿ ਨਹੀਂ, 50% ਕੰਮ ਹੋ ਗਿਆ। ਭਾਈ ਉਹਨਾਂ ਨੇ ਕੈਲਕੂਲੇਸ਼ਨ ਕਰ ਲਈ ਹੈ। 10 ਲੱਖ ਬੰਦਾ $1200 ਫੀ ਬੰਦਾ ਕਮਾਏਗਾ, 12 ਅਰਬ ਡਾਲਰ, ਅਤੇ ਪਾਕਿਸਤਾਨ ਠੀਕ। ਵੇਖੋ ਨਾ, ਔਰ ਪਿੱਛੇ ਜਦੋਂ ਇਹ ਗੱਲਬਾਤ ਕਰ ਰਹੇ ਨਾ, ਉਸ ਵੇਲੇ ਪਿੱਛੇ ਕਰਨਲ ਸਾਹਿਬ ਬੈਠੇ ਨੇ, ਇੱਕ ਇਹਨਾਂ ਦੇ ਜਿਹੜੇ ਮਿਲਟਰੀ ਸੈਕਟਰੀ ਹੋਣੇ ਨੇ ਇਹਨਾਂ ਦੇ, ਉਹ ਪਿੱਛੇ ਬੈਠੇ ਨੇ ਅਤੇ ਉਹ ਵੀ ਸਿਰ ਹਿਲਾ ਰਹੇ ਨੇ। ਹੁਣ ਸੋਚੋ ਕੱਲ੍ਹ ਨੂੰ ਇਸ ਕਰਨਲ ਸਾਹਿਬ ਨੂੰ ਮੌਕਾ ਲੱਭ ਜਾਣਾ। ਇਹ ਕਦੀ ਇਹ ਵਾਲੇ ਕਰਨਲ ਸਾਹਿਬ ਜਨਰਲ ਆਸਮ ਮਨੀਰ ਸਾਹਿਬ ਦੇ ਜਗ੍ਹਾ 'ਤੇ ਆ ਗਏ ਅਤੇ ਫਿਰ SIFC ਤਰ੍ਹਾਂ ਉਹਨਾਂ ਨੇ ਇਹ ਜਿਹੜਾ ਬਹੁਤ ਹੀ ਕੀਮਤੀ ਮਸ਼ਵਰਾ ਟਸੋਰੀ ਸਾਹਿਬ ਕੋਲ ਸੁਣ ਲਿਆ, ਉਹਨਾਂ ਫਿਰ ਇੱਥੇ ਅਮਲ ਤੇ ਕਰਨਾ ਹੈ ਨਾ। ਅਤੇ ਇੰਝ ਹੁੰਦੀ ਹੈ, ਇੰਝ ਹੁੰਦੀ ਹੈ ਪ੍ਰੋਡਕਟੀਵਿਟੀ। ਤੁਸੀਂ ਸਮਝਦੇ ਹੋ ਨਾ ਗੱਲ। ਅਤੇ ਬਹਰਹਾਲ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਕਾਇਰਾ ਸਾਹਿਬ, ਇਹਨਾਂ ਦੀ ਵੀ ਸਿਆਸਤ ਅੱਲਾ ਨੂੰ ਪਿਆਰੀ ਹੋਈ ਹੈ। ਅੱਛੇ ਆਦਮੀ ਸਨ, ਸਾਰੀ ਦੁਨੀਆ ਸਮਝਦੀ ਸੀ ਭਲਾ ਆਦਮੀ ਹੈ ਯਾਰ, ਚਲੋ ਕੋਈ ਅਸੂਲ ਦੀ ਕਾਨੂੰਨ ਦੀ ਗੱਲ ਕਰਦਾ ਹੈ।
ਲੇਕਿਨ ਅਖੀਰੀ ਕਰ ਛੱਡੀ। ਉਹਨਾਂ ਆਖਿਆ ਜੀ ਜਿਹੜੀ ਐਵਾਨ ਸਦਰ 'ਚ ਗੱਲਬਾਤ ਹੋਈ ਹੈ ਮਖਸੂਸ ਨਸ਼ਸਤਾਂ ਦੇ, ਤੇ PTI ਦਾ ਨਸ਼ਸਤਾਂ ਦੇ ਉੱਤੇ ਬਿਲਕੁਲ ਹਿੱਸਾ ਨਹੀਂ ਬਣਦਾ, ਸਾਡਾ ਬਣਦਾ ਹੈ। ਵਾਹ ਵਾਹ ਵਾਹ, ਜ਼ਬਰਦਸਤ। ਉਹਨਾਂ ਕਿਹਾ PTI ਦੀਆਂ ਮਖਸੂਸ ਨਸ਼ਸਤਾਂ ਨਹੀਂ, ਇਹ ਸਾਡੀਆਂ ਨੇ, ਉਹਨਾਂ ਦਾ ਹਿੱਸਾ ਨਹੀਂ ਬਣਦਾ, ਅਸੀਂ ਕਾਨੂੰਨੀ ਚਾਰੋਜੋਈ ਕਰਾਂਗੇ। ਇਹ ਚੋਰੀ ਦਾ ਮਾਲ ਜਿਹੜਾ ਅਸੀਂ ਪਹਿਲਾਂ ਲੁੱਟਿਆ ਸੀ, ਇਹ ਵੀ ਇਹ ਕਾਇਰਾ ਸਾਹਿਬ ਨੇ ਆਖਿਆ। ਕਾਇਰਾ ਸਾਹਿਬ ਸੀਟਾਂ ਪਤਾ ਨਹੀਂ ਲੱਭਣੀਆਂ ਕਿ ਨਹੀਂ, ਮੇਰਾ ਵੀਰ ਜੇ ਨਾ ਦਿੰਦਾ ਇੰਟਰਵਿਊ, ਹੋ ਸਕਦਾ ਉੱਥੋਂ ਲਾਲੇ ਮੂਸੇ ਤੋਂ 4 ਵੋਟਾਂ ਹੋਰ ਪੈ ਜਾਂਦੀਆਂ ਅਗਲੀ ਵਾਰੀ। ਸਮਝਦੇ ਹੋ ਨਾ, ਇਹ ਜਿਹੜੇ ਇੰਟਰਵਿਊ ਦੇ ਰਹੇ ਹੋ ਸਰਕਾਰ, ਇਹ ਹੁਣ ਅਗਲੀ ਵਾਰੀ ਮੈਨੂੰ ਲੱਗਦਾ ਜ਼ਮਾਨਤ ਹੀ ਜ਼ਬਤ ਹੋਣੀ ਹੈ। ਆਵਾਮ ਤੇ ਸਾਰਾ ਕੁਝ ਦੇਖ ਰਹੀ। ਅੱਛਾ ਜੀ, ਜੇਦਾ ਜੀ ਤੁਹਾਨੂੰ ਪਤਾ ਖੜੱਪੇ ਸੱਪ ਨੇ। ਖੜੱਪਾ ਸੱਪ ਕੀ ਹੁੰਦਾ ਇਹ ਹੁਣ ਮੈਂ ਹੁਣ ਸੱਪ ਬਣ ਕੇ ਤੁਹਾਨੂੰ ਦਿਖਾ ਨਹੀਂ ਸਕਦਾ, ਉਹ ਤਾਂ ਜੇਦਾ ਜੀ ਦਿਖਾ ਸਕਦੇ ਨੇ। ਬਹਰਹਾਲ ਜੇਦਾ ਜੀ ਖੜੱਪਾ ਸੱਪ ਨੇ, ਮਤਲਬ ਆਪ ਤੇ ਸੱਪ ਨਹੀਂ ਹੈ, ਲੇਕਿਨ ਉਹ 100 ਸਾਲ ਦੀ ਉਮਰ ਤੋਂ ਬਾਅਦ ਲੋਕ ਆਪਣੀ ਜੂਹ ਨਹੀਂ ਬਦਲ ਲੈਂਦੇ। ਜੂਹ ਕਹਿੰਦੇ ਨੇ ਕਿ ਆਪਣੀ ਬਾਹਰੋਂ ਦੇਖਣ ਵਾਲੀ ਜਿਹੜੀ ਸੂਰਤ ਹਾਲ ਹੈ, ਤੇ ਉਹ ਆਪਣਾ ਜੇਦਾ ਜੀ ਜਿਹੜੇ ਨੇ ਉਹਨਾਂ ਜੂਹ ਬਦਲ ਲਈ। ਇਹ 100 ਸਾਲ ਇਹਨਾਂ ਦੀ ਉਮਰ ਹੋਈ ਸੀ, ਖੜੱਪੇ ਸੱਪ ਸਨ, ਉਦੋਂ ਦੀ ਬਦਲ ਲਈ ਇਹ ਜੂਹ। ਤੇ ਹੁਣ ਇਹੋ ਜਿਹੇ ਜਿਹੜੇ ਨਾ, ਇਹ ਵੈਸੇ ਵੀ ਇਹ ਜਿਹੜੀ ਉਮਰ ਹੈ ਨਾ ਇਹਨਾਂ ਦੀ, ਇਹ ਵੀ ਕੋਈ 700 ਸਾਲ ਹੈ। 100 ਸਾਲ ਪਹਿਲੀ ਸੀ ਉਮਰ ਜਿਹਦੇ ਵਿੱਚ ਸੱਪ ਰਹੇ ਨੇ, ਤੇ ਖੜੱਪੇ ਹੋ ਕੇ ਜੂਹ ਬਦਲ ਲਈ। ਇਹ ਜੂਹ ਬਦਲੀ ਨੂੰ ਵੀ ਹੁਣ ਕੋਈ 700 ਸਾਲ ਹੋਏ ਨੇ। ਬਰਮਾ ਦੇ ਜੰਗਲਾਂ 'ਚ ਤੇ ਪਤਾ ਨਹੀਂ ਕਿੱਥੇ ਕਿੱਥੇ ਤਪੱਸਿਆ ਕਰਦੇ ਰਹੇ ਨੇ। ਇਸੇ ਤਰੀਕੇ ਨਾਲ ਉਹ ਜਿਹੜੀਆਂ ਦੇਸੀ ਵਿਆਗਰਾ, ਕੱਲ੍ਹ ਕਾਸਮੀ ਸਾਹਿਬ ਦੀ ਗੱਲ ਹੋਣ ਡਈ ਸੀ, ਉਹਨਾਂ ਨੂੰ ਬਾਬਾ ਡੋਕਾ ਵੀ ਆਉਂਦੇ ਨੇ। ਇਹ ਮੈਨੂੰ ਨਹੀਂ ਪਤਾ ਕਿਉਂ ਆਉਂਦੇ ਨੇ ਬਾਬਾ ਡੋਕਾ, ਲੇਕਿਨ ਉਹਨਾਂ ਦਾ ਨਾਂ ਹੈ ਮਸ਼ਹੂਰ ਬਾਬਾ ਡੋਕਾ। ਤੇ ਇਹ ਜਿਹੜੇ ਖੜੱਪੇ ਸੱਪ ਨੇ ਜਨਾਬ, ਇਹਨਾਂ ਨੇ ਵੀ ਉੱਥੇ ਤਪੱਸਿਆ ਕੀਤੀ ਹੋਈ ਹੈ ਜੰਗਲਾਂ ਦੇ ਵਿੱਚ। ਅਤੇ ਉਹ ਜਿਹੜੀ ਜੰਗਲਾਂ 'ਚ ਤਪੱਸਿਆ ਕੀਤੀ ਹੈ, ਉਹਦੇ ਤੋਂ ਇਹਨਾਂ ਨੇ ਦਵਾਈਆਂ ਬਣਾਈਆਂ ਨੇ, ਦੇਸੀ ਵਿਆਗਰਾ, ਹੋਰ ਬੜੀਆਂ ਸਾਰੀਆਂ। ਔਰ ਇਹ ਵਾਹਿਦ ਹਕੀਮ ਨੇ ਜਿਹੜੇ ਆਉਂਦੇ ਨੇ ਕਿ ਘਰ ਦੇ ਵਿੱਚ ਜਿਹੜੀਆਂ ਤੁਹਾਡੀਆਂ ਬੁੱਢੀਆਂ ਮਾਵਾਂ ਨੇ, ਬਜ਼ੁਰਗ ਨੇ, ਉਹਨਾਂ ਨੂੰ ਵੀ ਇਹਨਾਂ ਦੀ ਉਹ ਜਿਹੜੀ ਦੇਸੀ ਵਿਆਗਰਾ ਖਵਾਓ। ਹੁਣ ਤੁਸੀਂ ਮੈਨੂੰ ਛਿੱਤਰ ਨਹੀਂ ਮਾਰਨੇ ਇਸ ਗੱਲ 'ਤੇ, ਮੈਨੂੰ ਪਤਾ ਮਾਰਨੇ ਬਣਦੇ ਨੇ ਤੁਹਾਡੇ। ਜਿਹੜੀ ਮੈਂ ਗੱਲ ਤੁਹਾਨੂੰ ਦੱਸਦਾ ਨਾ, ਜਿਹੜੀਆਂ ਸਾਡੀਆਂ ਮਾਵਾਂ ਸੁਣਨ ਡਈਆਂ ਨੇ, ਘਰਾਂ 'ਚ ਬੰਦੇ ਸੁਣ ਰਹੇ ਨੇ, ਉਹਨਾਂ ਛਿੱਤਰ ਲਾ ਲਿਆ ਹੋਣਾ, ਢਿੱਲਾ ਕਰ ਲਿਆ ਹੋਣਾ ਕਿ ਕਿਹੋ ਜਿਹੀਆਂ ਗੱਲਾਂ ਸ਼ੁਰੂ ਕਰਨ ਲੱਗ ਪਿਆ ਹੈ। ਅਤੇ ਉਹ ਮੈਂ ਸਿਰਫ ਤੁਹਾਨੂੰ ਇਹੀ ਕਹਿ ਸਕਦਾ ਕਿ ਇਹ ਜੇਦਾ ਜੀ ਨੇ ਜਨਾਬ ਫਰਮਾਇਆ, ਉਹਨਾਂ ਦੀਆਂ ਮਸ਼ਹੂਰੀਆਂ ਮੌਜੂਦ ਨੇ। ਆਉਂਦੇ ਨੇ ਕਿ ਇਹ ਦੇਸੀ ਵਿਆਗਰਾ ਜਿਹੜੀ ਹੈ ਨਾ, ਉਹ ਮੈਂ ਬਣਾਈ ਹੈ, ਅਤੇ ਇਹ ਜਨਾਬ ਬਜ਼ੁਰਗਾਂ ਨੂੰ ਜ਼ਰੂਰ ਖਵਾਓ। ਪਤਾ ਨਹੀਂ ਇਹ ਸਾਰੇ ਬਜ਼ੁਰਗਾਂ ਨੂੰ ਵਿਆਗਰਾ ਖਵਾ ਕੇ ਖੜਨ ਕਿੱਥੇ ਇਹਨਾਂ ਨੇ ਖੜਨਾ ਕਿੱਥੇ, ਉਸ ਤੋਂ ਬਾਅਦ ਕਰਨਾ ਕੀ ਚਾਹੁੰਦੇ ਨੇ, ਮੈਨੂੰ ਨਹੀਂ ਪਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ, ਹਕੂਮਤ ਦੇ ਆਖਰੀ ਦਿਨ ਸ਼ੁਰੂ ਹੋ ਗਏ ਨੇ। ਹਬੀਬ ਅਕਰਮ ਸਾਹਿਬ ਆਖਦੇ ਨੇ, ਉਹ ਆਉਂਦੇ ਨੇ ਕਿ ਤਹਿਰੀਕ ਇਨਸਾਫ 'ਤੇ ਪਾਬੰਦੀ ਲਾਉਣ ਦਾ ਜਿਹੜਾ ਫੈਸਲਾ ਹੈ, ਇਹਨਾਂ ਨੇ ਜੋ ਵੀ ਇਹਨਾਂ ਨੂੰ ਹੁਣ ਜਿਹੜੇ ਕੜਮਾਸ 'ਚ ਫਸੇ ਨੇ, ਅਤੇ ਇਹਨਾਂ ਨੂੰ ਹੁਣ ਪਤਾ ਨਹੀਂ ਹੈ ਕਿ ਹੁਣ ਕੀ ਕਰਨਾ। ਇੱਕ ਹੁੱਸੜ ਜਿਹਾ ਹੋਇਆ, ਅਤੇ ਉਹ ਉਸ ਹੁੱਸੜ ਦੇ ਵਿੱਚ ਇਹਨਾਂ ਨੂੰ ਸਮਝ ਨਹੀਂ ਆਉਣ ਡਈ, ਅਤੇ ਇਹ ਤਰਕਸ਼ ਦਾ ਜਿਹੜਾ ਆਖਰੀ ਤੀਰ ਹੈ ਨਾ, ਇਹ ਨਾ ਆਪਣੀ ਗਰਦਨ ਵਾਲੇ ਪਾਸੇ ਨੂੰ ਸਿੱਧਾ ਕਰ ਲਿਆ। ਅਤੇ ਜੇ ਇਹਨਾਂ ਪਾਬੰਦੀ ਲਾਉਣ 'ਤੇ ਗਾਂਹ ਕੰਮ ਕੀਤਾ ਤਾਂ ਇਹ ਮੁੱਕ ਗਏ। ਉਹਨਾਂ ਕਿ ਆਖਰੀ ਦਿਨ ਨੇ, ਜਦੋਂ ਕੋਈ ਹੁਕੂਮਤ ਇਹੋ ਜਿਹੇ ਕੰਮ ਸ਼ੁਰੂ ਕਰਦੀ ਹੈ ਤਾਂ ਉਹਦਾ ਮਤਲਬ ਹੁੰਦਾ ਕਿ ਉਹ ਬਸ ਹੁਣ ਖ਼ਤਮ ਹੋਣ ਵਾਲੀ, ਅਤੇ ਨੂਨ ਲੀਗ ਦਾ ਅਖੀਰ ਆ ਗਿਆ, ਹੁਣ ਇਹ ਗਾਂਹ ਚੱਲਦੀ ਨਹੀਂ। ਮੈਂ ਹਬੀਬ ਅਕਰਮ ਸਾਹਿਬ ਨਾਲ ਅਗਰੀ ਕਰਦਾ। ਮੈਂ ਤਾਂ ਤੁਹਾਨੂੰ ਪਹਿਲਾਂ ਦਾ ਇਹ ਗੱਲ ਦੱਸਣ ਡਿਆ ਵੀ ਆਖਰੀ ਦਿਨ ਨੇ, ਇਹਨਾਂ ਹੁਣ ਫਾਰਿਗ ਹੋ ਜਾਣਾ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਇਸ ਤੋਂ ਗਾਂਹ ਰੱਖਣੀ ਹੈ, ਉਹ ਅਮਰੀਕਾ ਤੋਂ ਰੱਖਦੇ। ਅਮਰੀਕਾ 'ਚ ਜਿਹੜਾ ਤਾਇਆ ਬਾਈਡਨ ਸੀ, ਉਹ ਜਨਾਬ ਹੱਥ ਖੜੇ ਕਰ ਗਿਆ। ਉਹਨੇ ਹੁਣ ਦਸਤਬਰਦਾਰ ਹੋ ਗਿਆ। ਉਹ ਭਜੌੜ ਪੈ ਗਈ ਹੈ ਤਾਏ ਨੂੰ। ਭਜੌੜ ਮੀਨ ਭੱਜ ਗਿਆ। ਤਾਇਆ ਕਹਿੰਦਾ ਮੈਂ ਇਲੈਕਸ਼ਨ ਨਹੀਂ ਲੜਨਾ, ਕਿਉਂਕਿ ਚਾਚਾ ਟਰੰਪ ਜਿਹੜਾ ਉਹਦੇ ਸਿਰ ਹੋਇਆ ਸੀ, ਜਿਹੜੀ ਪਿਛਲੀ ਵਾਰੀ ਬਹਿਸ ਹੋਈ ਸੀ, ਮਵਾਸਾ ਹੋਇਆ ਸੀ, ਡਿਬੇਟ ਹੋਈ ਸੀ, ਉਹਦੇ 'ਚ ਉਹ ਤਕਰੀਬਨ ਉਹਨੂੰ ਭੁੰਨ ਕੇ ਹੀ ਖਾ ਗਿਆ ਸੀ ਬਾਈਡਨ ਨੂੰ। ਕੋਈ ਗੱਲਬਾਤ ਵੀ ਨਹੀਂ ਸੀ ਕਰਨ ਦਿੱਤੀ। ਇਹ ਵੀ ਆਖਿਆ ਸੀ ਵੀ ਆ ਜਾ ਗੋਲਫ ਦਾ ਮੈਚ ਖੇਡ ਲਈਏ ਇੱਕ। ਅਤੇ ਉਹ ਤੁਹਾਨੂੰ ਪਤਾ ਵੀ ਉਹ ਦੂਸਰਾ ਟਰੰਪ ਮਜ਼ਾਕ ਵੀ ਉਡਾਉਂਦਾ ਵੀ ਇਹਨੂੰ ਨਾ ਪੌੜੀਆਂ ਨਜ਼ਰ ਆਉਂਦੀਆਂ ਨੇ ਸਟੇਜ ਦੀਆਂ, ਇਹਨੂੰ ਪਤਾ ਨਹੀਂ ਲੱਗਦਾ ਆਉਣਾ ਕਿੱਧਰੋਂ ਹੈ, ਜਾਣਾ ਕਿੱਧਰੋਂ ਹੈ। ਅਤੇ ਉਹਨਾਂ ਆਪਣੇ ਥਾਂ 'ਤੇ ਜਿਹੜੀ ਇਸ ਵੇਲੇ ਨਾਇਬ ਸਦਰ ਹੈ ਨਾ ਅਮਰੀਕਾ ਦੀ, ਵਾਈਸ ਪ੍ਰੈਜ਼ੀਡੈਂਟ, ਉਹਦਾ ਨਾਂ ਹੈ ਕਮਲਾ ਦੇਵੀ ਹੈਰਿਸ। ਕਮਲਾ ਦੇਵੀ ਦੀ ਮਾਂ ਜਿਹੜੀ ਉਹ ਹਿੰਦੁਸਤਾਨੀ ਹੈ, ਅਤੇ ਪਿਓ ਦਾ ਜਿਹੜਾ ਹੈ ਉਹ ਇੱਥੋਂ ਜਮੀਕਾ ਤੋਂ ਹੈ, ਅਤੇ ਦੋਵੇਂ ਪ੍ਰੋਫੈਸਰ ਸਨ ਮਾਂ ਪਿਓ। ਅਤੇ ਉਹਨਾਂ ਦੇ ਮਾਂ ਪਿਓ ਨੇ ਇੱਕ ਸਿਰਫ ਹਵਾਲਾ ਜਿਹੜਾ ਮੈਂ ਦੇਣਾ ਤੁਹਾਨੂੰ ਕਿ 1966 ਦੇ ਵਿੱਚ ਉਹਨਾਂ ਯੂਨੀਵਰਸਿਟੀ ਆਫ ਇਲੀਨੋਇਸ ਅਰਬਾਨਾ ਸ਼ੈਂਪੇਨ 'ਚ ਦੋਵਾਂ ਮਾਂ ਪਿਓ ਨੇ ਪੜ੍ਹਾਇਆ ਸੀ। ਅਤੇ ਕਮਲਾ ਤਾਂ ਮੇਰਾ ਖਿਆਲ ਉਦੋਂ ਤੱਕ ਦੁਨੀਆ 'ਚ ਆ ਗਈ ਸੀ। ਉਹਦੀ ਨਿੱਕੀ ਭੈਣ ਇੱਥੇ ਪੈਦਾ ਹੋਈ ਸੀ। ਉਹ ਕਿਸੇ ਪ੍ਰੋਫੈਸਰ ਮੈਨੂੰ ਦੱਸਿਆ ਸੀ, ਉਸ ਜ਼ਮਾਨੇ ਜਿਹੜੇ ਪੁਰਾਣੇ ਸਨ ਇੱਥੇ ਰਹੇ ਨੇ, ਉਹਨਾਂ ਮੇਰੇ ਨਾਲ ਸ਼ੇਅਰ ਕੀਤਾ ਸੀ, ਕਿਉਂਕਿ ਉਸ ਯੂਨੀਵਰਸਿਟੀ 'ਚ ਮੈਂ ਵੀ ਪੜ੍ਹਾਉਂਦਾ ਰਿਹਾ ਅਰਬਾਨਾ ਸ਼ੈਂਪੇਨ 'ਚ। ਇਸ ਵਜ੍ਹਾ ਤੋਂ ਇਹ ਹਿੰਦੁਸਤਾਨ ਤੋਂ ਇਹਨਾਂ ਦੀ ਮਾਂ ਦਾ ਤਾਲੁਕ ਸੀ, ਬਿਓਲੋਜਿਸਟ ਸਨ, ਪਿਓ ਇਕੋਨੋਮਿਸਟ ਸੀ, ਅਤੇ ਇਹ ਆਪ ਵਕੀਲ ਨੇ ਕਮਲਾ ਦੇਵੀ ਹੈ। ਅਤੇ ਹੁਣ ਵੇਖਦੇ ਹਾਂ, ਬਹਰਹਾਲ ਬਾਈਡਨ ਸਾਹਿਬ ਦੇ ਬਾਰੇ ਅਸੀਂ ਇਹੀ ਕਹਿ ਸਕਦੇ ਹਾਂ ਵੀ ਜਿੰਨੇ ਖਾਨ ਨੂੰ ਸਤਾਇਆ ਉਹਨੇ ਫਿਰ ਰਕਸ਼ਾ ਹੀ ਚਲਾਇਆ। ਬਾਈਡਨ ਸਾਹਿਬ ਹਾਰ ਕੇ ਜਾਂਦੇ, ਮਤਲਬ ਕਿ ਇਲੈਕਸ਼ਨ ਲੜਦੇ, ਪੂਰੀ ਤਵੱਜੋ ਨਾਲ ਹਾਰ ਜਾਂਦੇ ਅਤੇ ਗ੍ਰੇਸਫੁਲੀ ਐਗਜ਼ਿਟ ਹੁੰਦਾ। ਇਹ ਬੜੇ ਘੱਟ ਹੀ ਅਮਰੀਕਨ ਪ੍ਰੈਜ਼ੀਡੈਂਟ, ਕੋਈ ਇੱਕਾ ਦੁੱਕਾ ਹੀ ਕੋਈ ਹਿਸਟਰੀ 'ਚ ਸਾਰੇ ਹੋਣਗੇ ਜਿਨ੍ਹਾਂ ਦਾ ਐਡਾ ਇਸ ਤਰ੍ਹਾਂ ਦਾ ਐਗਜ਼ਿਟ ਹੋਇਆ ਕਿ ਉਹਨਾਂ ਦੀ ਆਪਣੀ ਟੀਮ ਨੇ ਉਹਨੂੰ ਆਖਿਆ ਵੀ ਹੁਣ ਚਲਾ ਜਾ, ਤੇਰੀ ਮਿਹਰਬਾਨੀ, ਹੁਣ ਚਲਾ ਜਾ।
ਮੇਰਾ ਮਤਲਬ ਹੈ ਕਿ ਪਿਛਲੇ 1 ਮਹੀਨੇ ਤੋਂ ਲੋਕਾਂ ਲੱਠ ਚੁੱਕੀ ਹੈ ਵੀ ਚਲਾ ਜਾ, ਨਿਕਲ ਇੱਥੋਂ ਇਹ ਵਾਲੀ ਤਕਰੀਬਨ ਮਾਮਲਾ ਚੱਲ ਰਿਹਾ ਸੀ। ਅਤੇ ਆਖਰ ਬਾਈਡਨ ਸਾਹਿਬ ਨੇ ਹੱਥ ਖੜੇ ਕਰ ਦਿੱਤੇ ਨੇ ਅਤੇ ਇਹਨਾਂ ਜੋ ਕੁਝ ਵੀ ਕੀਤਾ ਪਾਕਿਸਤਾਨ ਦੇ ਨਾਲ ਜਾਂ ਜੋ ਕੁਝ ਵੀ ਬਾਕੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮੁਸਲਮਾਨਾਂ ਨਾਲ ਸਪੈਸ਼ਲੀ ਇਹਨਾਂ ਦਾ ਜਿਹੜਾ ਰਵੱਈਆ ਸੀ ਅਤੇ ਉਹ ਤੁਹਾਡੇ ਸਾਹਮਣੇ। ਅਤੇ ਇਹ ਹੁਣ ਕਮਲਾ ਦੇਵੀ ਜਿਹੜੀ ਹੈ ਉਹ ਆ ਗਈ ਹੈ। ਹੁਣ ਦੇਖਦੇ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਪਿੱਚ ਕਰਦੀ ਅਤੇ ਕੀ ਹੁੰਦਾ। ਲੇਕਿਨ ਮੇਰਾ ਤਜਜ਼ੀਆ ਉੱਥੇ ਹੀ ਖਲੋਤਾ ਜੇ ਕਿ ਟਰੰਪ ਸਾਹਿਬ ਜਿਹੜੇ ਨੇ ਉਹ ਇਹਨਾਂ ਨੂੰ ਲੈ ਦੇ ਗਏ ਨੇ। ਹੁਣ ਕੋਈ ਵੀ ਆਵੇ, ਕਮਲਾ ਦੇਵੀ ਤੇ ਉਹਦੇ ਵਾਸਤੇ ਬੜਾ ਹੀ ਆਸਾਨ ਹੋਣਾ ਹੈ ਹਰਾਣਾ ਮੇਰੇ ਖਿਆਲ ਦੇ ਵਿੱਚ। ਬਹਰਹਾਲ ਕੋਈ ਵੀ ਆਵੇ ਤੇ ਉਹਨਾਂ ਜਨਾਬੇ ਵਾਲਾ ਫਾਰਿਗ ਹੋਣਾ, ਇਸ ਵਿੱਚ ਹੋਰ ਮਾਮਲਾ ਬਣਨਾ ਕੋਈ ਨਹੀਂ। ਅੱਛਾ ਜੀ, ਡੰਟੋਨਿਕ ਨੇ ਪ੍ਰੈਸ ਕਾਨਫਰੰਸ ਰੋਕੀ ਹੈ। ਉਹਨੇ ਕਿਹਾ ਵੀ ਬੰਨੂ ਦੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਤਹਿਰੀਕੇ ਇਨਸਾਫ ਕਰਵਾਉਣਾ ਚਾਹੁੰਦੀ ਉਹ ਸਾਨੂੰ ਨਾਮਨਜ਼ੂਰ ਹੈ। ਆਪ ਜੋ ਕੀਤਾ ਹੈ ਚੋਰਾਂ ਦੀ ਦਾੜੀ 'ਚ ਤਿਨਕਾ, ਮਤਲਬ ਅਜੇ ਜੁਡੀਸ਼ੀਅਲ ਇਨਕੁਆਇਰੀ ਸ਼ੁਰੂ ਵੀ ਨਹੀਂ ਹੋਈ, ਇਹਨਾਂ ਰੌਲਾ ਪਾ ਦਿੱਤਾ। ਉਹਨਾਂ ਕਿਹਾ ਜੀ ਉਹ ਨਹੀਂ, ਸਾਨੂੰ ਨਾਮਨਜ਼ੂਰ ਹੈ ਅਤੇ ਇਹ ਤਾਂ PTI ਵਾਲਿਆਂ ਨੇ ਆਪ ਕਰਵਾਇਆ। ਆਹੋ, PTI ਨੇ ਕਰਵਾਇਆ, PTI ਦੀ ਉੱਥੇ ਹੁਕੂਮਤ ਹੈ, PTI ਨੇ ਆਪ ਕਰਵਾਉਣਾ ਹੈ ਕੰਮ। ਅਤੇ ਇਹ ਅਲੀ ਅਮੀਨ ਸਾਹਿਬ ਨੂੰ ਫੌਰੀ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਚਾਹੀਦੀ, ਟਾਈਮ ਜ਼ਾਇਆ ਨਹੀਂ ਕਰਨਾ ਚਾਹੀਦਾ। ਅੱਛਾ ਜੀ, ਅੱਗੇ ਸਾਦ ਰਫੀਕ ਸਾਹਿਬ ਨੇ ਕਹਾ ਕਿ ਮਾਯੂਸੀ ਦਾ ਜਿਹੜਾ ਨਾ ਮਨਸੂਬਾ ਚੱਲ ਰਿਹਾ ਪਾਕਿਸਤਾਨ 'ਚ, ਸੋਚੇ ਸਮਝੇ ਮਨਸੂਬੇ ਦੇ ਨਾਲ ਮਾਯੂਸੀ, ਝੂਠ, ਤਸ਼ੱਦਦ, ਕਨਫਿਊਜ਼ਨ ਔਰ ਇੰਤਸ਼ਾਰ ਦਾ ਜ਼ਹਿਰ ਫੈਲਾਇਆ ਜਾ ਰਿਹਾ। ਤਾਂ ਤੁਸੀਂ ਬੰਦ ਕਰ ਦਿਓ ਨਾ, ਅਸਤੀਫਾ ਦਿਓ, ਘਰ ਚਲੇ ਜਾਓ, ਮਤਲਬ 17 ਸੀਟਾਂ ਵਾਲੇ ਹੋ, ਪਾਕਿਸਤਾਨ ਠੀਕ ਹੋ ਜਾਏਗਾ। ਇਹ ਵੀ ਇੱਕ ਬੜੀ ਮੁਨਾਫਕਤ ਹੈ ਕਿ ਕੰਮ ਵੀ ਪਾਉਣਾ ਸਾਰਾ, ਆਪਣਾ ਭਰਾ ਵਜ਼ੀਰ ਬਣਵਾਇਆ ਹੋਇਆ, ਕੰਮ ਵੀ ਲੁੱਟਮਾਰ ਵੀ ਸਾਰੀ ਕਰਨੀ ਹੈ ਅਤੇ ਮੁਦੱਬਰ ਔਰ ਦਾਨਿਸ਼ਵਰ ਵੀ ਬਣਨਾ ਅਤੇ ਇਮਾਨਦਾਰ ਵੀ ਬਣਨਾ ਹੈ। ਇਹ ਮੰਜਨ ਵੈਸੇ ਅੱਛਾ ਇਹ ਕਰਦੇ ਠੀਕ ਨੇ, ਪਾਕਿਸਤਾਨੀ ਕੌਮ ਦਾ ਹਾਲ ਇਹੀ ਹੈ। ਪਾਕਿਸਤਾਨੀ ਕੌਮ ਪਸੰਦ ਬੜਾ ਕਰਦੀ ਇਹੋ ਜਿਹੇ ਬੰਦਿਆਂ ਨੂੰ ਜਿਹੜਾ 2 ਨੰਬਰੀ ਵੇਚੇ, ਕਰੇ ਜੋ ਮਰਜ਼ੀ, ਗੱਲਾਂ ਤੱਤੀਆਂ ਕਰੇ। ਸਾਡੇ ਲੋਕਾਂ ਨੂੰ ਗੱਲਾਂ ਤੱਤੀਆਂ ਚਾਹੀਦੀਆਂ ਨੇ, ਅੰਦਰੋਂ ਜਿੰਨੀ ਮਰਜ਼ੀ ਕਰਪਸ਼ਨ ਕਰੋ ਉਹਦੀ ਖੈਰ ਹੈ। ਅੱਛਾ ਜੀ, ਅਗਲਾ ਇਹ ਕਿ ਜੀ ਉਹ ਨਿੱਕੀ ਜਿਹੜੀ ਹੈ, ਨਿੱਕੀ ਗਰੀਦਾ, ਉਹ ਬੜੀ ਮਾਯੂਸ ਫਿਰਦੀ ਹੈ ਅੱਜ ਕੱਲ੍ਹ। ਔਰ ਗਰੀਦਾ ਜਿਹੜੀ ਉਹਨੂੰ ਕਿਸੇ ਟਵੀਟ ਭੇਜਿਆ, ਉਹਨੇ ਟਵੀਟ ਕਰਤਾ ਕਾਪੀ ਪੇਸਟ, ਉਹ ਭੇਜਣ ਵਾਲੇ ਨੇ 4-5 ਹੋਰ ਨੂੰ, ਵੀ ਚੌਧਰੀ ਸਾਹਿਬ ਵੱਲੋਂ ਹੀ ਆਉਂਦਾ ਟਵੀਟ, ਹੋਰ ਵੀ 5-7 ਨੂੰ ਭੇਜ ਦਿੱਤਾ, ਉਹਨਾਂ ਵੀ ਟਵੀਟ ਕਰ ਦਿੱਤਾ, ਉਹ ਫੜੇ ਗਏ ਸਾਰੇ। ਉਹ ਨਿੱਕੀ ਫੇਰ ਫੜੀ ਗਈ ਕਿ ਇੱਕ ਕਾਪੀ ਪੇਸਟ ਟਵੀਟ ਕਰਦੀ ਹੈ ਜੀ ਇਮਰਾਨ ਖਾਨ ਨੇ ਪਹਿਲਾ ਹਮਲਾ ਜਿਹੜਾ ਹੈ ਜੀ ਉਹ ਇਹਦੇ 'ਤੇ ਕੀਤਾ, ਦੂਜਾ ਇਹਦੇ 'ਤੇ ਕੀਤਾ, ਅਤੇ ਤੀਸਰਾ ਇਹਦੇ 'ਤੇ ਕੀਤਾ, ਅਤੇ ਚੌਥਾ ਇਹਦੇ 'ਤੇ ਕੀਤਾ, ਅਤੇ ਪੰਜਵਾਂ ਇਹਦੇ 'ਤੇ ਕੀਤਾ। ਸ਼ੁਕਰ ਹੈ ਬੀਬੀ ਤੂੰ ਕਿਤੇ ਆਪਣਾ ਆਪ ਵੀ ਨਹੀਂ ਕਹਿ ਦਿੱਤਾ ਵੀ ਮੇਰੇ 'ਤੇ ਵੀ ਹਮਲਾ ਕੀਤਾ ਹੈ ਅਤੇ ਦੂਸਰੀ ਗੱਲ 'ਤੇ ਹੀ ਪਾਇਆ, ਤੇਰੀ ਮੇਰੀ ਇਹ ਭੈਣੇ ਬੜੀ ਮਿਹਰਬਾਨੀ ਹੈ ਤੇਰੀ। ਬਹਰਹਾਲ ਜੀ, ਅਗਲੀ ਖਬਰ ਫਾਇਰਵਾਲ ਦੀਆਂ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਫਾਇਰਵਾਲ ਪ੍ਰੋਵਾਈਡ ਕਰਦੀਆਂ ਨੇ, ਇਹ ਫਾਇਰਵਾਲ ਤਾਂ ਲਾਈ ਸੀ, ਇੱਕ ਵਾਰਾਂ ਤਬਾਹੀ ਵੀ ਫੇਰ ਦਿੱਤੀ ਸੀ। ਮੈਂ ਤੁਹਾਨੂੰ ਸੱਚੀ ਦੱਸਾਂ, ਇਹ ਫਾਇਰਵਾਲ ਜਦੋਂ ਲਾਈ ਸੀ ਨਾ, ਇੱਕ ਵਾਰਾਂ ਦੁਨੀਆ ਦੀ ਇਹਨਾਂ ਤਬਾਹੀ ਫੇਰ ਦਿੱਤੀ। ਸਭ ਵੀਲਾਗ ਸਾਰੀਆਂ ਚੀਜ਼ਾਂ ਇਹਨਾਂ ਕੰਟਰੋਲ ਕਰ ਲਈਆਂ। ਇਹ ਅਸੀਂ ਤੁਹਾਡੇ ਉਹਨਾਂ ਦੇ ਕੰਟਰੋਲ 'ਚ ਨਹੀਂ ਆਏ, ਉਹਦੀ ਵਜ੍ਹਾ ਤੁਸੀਂ ਬਣੇ। ਸਾਨੂੰ ਕਿਸੇ ਬੰਦੇ ਸਿਆਣੇ ਦੱਸਿਆ ਵੀ ਇਹ ਜਿਹੜਾ ਕੌਮੈਂਟ ਹੁੰਦਾ ਹੈ ਅਤੇ ਲਾਈਕ ਹੁੰਦਾ ਹੈ, ਅਤੇ ਇਹ ਜਨਾਬੇ ਵਾਲਾ ਇਹਦੇ ਨਾਲ ਜਿਹੜਾ ਨਾ ਉਹ ਕੰਮ ਫਾਇਰਵਾਲ ਨਹੀਂ ਕਰ ਸਕਦੀ ਉਸ ਤਰੀਕੇ ਨਾਲ, ਔਰ ਇਹ ਕੰਮ ਗਾਹ ਨਿਕਲ ਜਾਂਦਾ ਔਰ ਉਸ ਫਾਇਰਵਾਲ ਦੀ ਐਬਿਲਿਟੀ ਤੋਂ। ਅਤੇ ਇਸ ਨਾਲ ਅੱਜ ਦੇ ਦਿਨ ਤੱਕ ਤੇ ਫਾਇਰਵਾਲ ਨੂੰ ਤੁਸੀਂ ਸ਼ਿਕਸਤ ਦਿੱਤੀ। ਹੁਣ ਇਹ ਕੋਈ ਨਵੀਂ ਫਾਇਰਵਾਲ ਲਿਆਉਣ ਵਾਸਤੇ PTA, ਹਾਂਜੀ ਸਾਡੇ ਉਹੀ ਜਨਰਲ ਸਾਹਿਬ ਜਿਹੜੇ ਨੇ ਭਾ ਹਫੀਜ਼, ਰਿਟਾਇਰਡ ਹਫੀਜ਼ ਰਹਿਮਾਨ ਸਾਹਿਬ, ਇਹ ਜਿਹੜਾ ਹਫੀਜ਼ ਹੈ ਨਾ ਸਾਡਾ, ਇਹ ਵੀ ਬੜਾ ਸ਼ਰਾਰਤੀ ਹੈ। ਕਿਸੇ ਦਿਨ ਦੱਸਾਂਗਾ ਮੈਂ ਤੁਹਾਨੂੰ ਵੀ ਇਹ ਕੀ ਕੰਮ ਪਾ ਰਿਹਾ। ਇਹ ਅਜੇ ਮੈਂ ਰੁਕਿਆ, ਇਹ ਮੇਰੇ ਟਵਿੱਟਰ ਦੀਆਂ ਸ਼ਿਕਾਇਤਾਂ ਕਰਦਾ, ਮੈਂ ਅਜੇ ਰੁਕਿਆ ਕਿਸੇ ਵੇਲੇ ਭਾ ਹਫੀਜ਼, ਤੇ ਮੇਰਾ ਦਿਲ ਹੈ ਇੱਥੇ ਹੀ ਕੇਸ ਕਰਦੇ ਆ ਅਮਰੀਕਾ ਜੀ। ਭਾ ਹਫੀਜ਼ ਨੂੰ ਤਾਂ ਪਤਾ ਲੱਗੇ ਇੱਥੇ ਕਿਸੇ ਕਾਨਫਰੰਸ 'ਤੇ ਆਵੇ ਤਾਂ ਫਿਰ ਡੱਕਿਆ ਜਾਏ, ਪਤਾ ਲੱਗੇ ਵੀ ਇਹ ਕੀ ਭਾਅ ਵਿਕਦਾ ਹੈ, ਇੱਥੇ ਮੁੱਲ ਕੀ ਭਾਅ ਵਿਕਦਾ। ਬਹਰਹਾਲ ਉਹਨਾਂ ਜਨਾਬ ਹੁਣ ਕੰਪਨੀਆਂ ਨੂੰ ਕਿਹਾ ਕਿ ਆਓ ਜੀ ਅਤੇ ਤੁਸੀਂ ਸਾਨੂੰ ਦੱਸੋ ਕਿ ਇਹ ਫਾਇਰਵਾਲ ਸਾਡੇ ਕੋਲੋਂ ਤਾਂ ਨਹੀਂ ਪੂਰੀ ਹੋਈ, ਤੁਹਾਨੂੰ ਠੇਕੇ 'ਤੇ ਦਿੰਦੇ ਆ ਸਾਰਾ ਸਿਸਟਮ, ਅਤੇ ਤੁਸੀਂ ਡੱਕ ਕੇ ਦਿਓ ਇਹ ਵੀਲੌਗ। ਚਲੋ ਬਹਰਹਾਲ ਤੁਸੀਂ ਅਸੀਂ ਰਲ ਕੇ ਫਿਲਹਾਲ ਤਾਂ ਇਸ ਫਾਇਰਵਾਲ ਦਾ ਮੁਕਾਬਲਾ ਕਰਨ ਡਏ ਅਤੇ ਕਰਾਂਗੇ, ਅਤੇ ਨਵੀਂ ਆਏਗੀ ਅਤੇ ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ ਵੇਖਾਂਗੇ। ਫਿਰ ਉਸ ਵੇਲੇ ਭੱਜਦਿਆਂ ਨੂੰ ਵਾਹਣ ਸਾਂਝੇ ਹੀ ਹੁੰਦੇ ਨੇ। ਵਾਹਣ ਦਾ ਮਤਲਬ ਹੁੰਦਾ ਹੈ ਕਿ ਐਸੀ ਜ਼ਮੀਨ, ਐਸਾ ਖੇਤ ਜਿਹਦੇ ਵਿੱਚ ਹਲ ਚਲਾਇਆ ਹੋਵੇ ਅਤੇ ਉਹ ਪੱਧਰਾ ਨਾ ਹੋਵੇ। ਜ਼ਾਹਿਰ ਹਲ ਚਲਾਇਆ ਅਤੇ ਮਿੱਟੀ ਉੱਠੀ ਹੁੰਦੀ ਹੈ, ਉਹਦੇ ਵਿੱਚ ਭੱਜਣਾ ਸੌਖਾ ਨਹੀਂ ਹੁੰਦਾ, ਦੌੜਨਾ ਸੌਖਾ ਨਹੀਂ ਹੁੰਦਾ। ਅਤੇ ਉਹ ਆਂਦੇ ਨੇ ਕਿ ਜਦੋਂ ਮੁਸ਼ਕਿਲ ਵਕਤ ਆ ਜਾਏ ਅਤੇ ਫਿਰ ਭੱਜਦਿਆਂ ਨੂੰ ਵਾਹਣ ਸਾਂਝਾ, ਕਿ ਅਗਰ ਵਾਹਣ ਦੇ ਵਿੱਚ ਭੱਜਣਾ 2 ਬੰਦਿਆਂ ਨੇ ਅਤੇ ਫਿਰ ਦੋਵਾਂ ਨੂੰ ਇੱਕੋ ਜਿਹਾ ਹੀ ਜ਼ੋਰ ਲੱਗਣਾ, ਇਹਦਾ ਮਤਲਬ ਹੈ। ਅਤੇ ਚਲੋ ਆਉਣ ਦਿਓ, ਉਸ ਵੇਲੇ ਵੇਖਾਂਗੇ ਜਿਸ ਵੇਲੇ ਹੁੰਦਾ ਹੈ ਜਿਹੜਾ ਵੀ ਗੱਲ ਬਣਦੀ ਹੈ। ਅੱਛਾ ਜੀ, ਹਿੰਦੁਸਤਾਨ 'ਚੋਂ ਖਬਰ ਇਹ ਹੈ ਕਿ ਇੱਕ ਮੁਸਲਮਾਨ ਦੇ ਉੱਤੇ ਇਲਜ਼ਾਮ ਲਾਉਣ ਵਾਸਤੇ ਇੱਕ ਪੁਜਾਰੀ ਸਾਹਿਬ ਜਿਹੜੇ ਸਨ ਮੰਦਿਰ ਦੇ, ਉਹਨਾਂ ਆਪੇ ਹੀ ਮੰਦਿਰ ਦੀ ਮੂਰਤੀ ਤੋੜੀ ਅਤੇ ਇਲਜ਼ਾਮ ਲਾ ਦਿੱਤਾ ਉਸ ਮੁਸਲਮਾਨ ਨੌਜਵਾਨ ਦੇ ਉੱਤੇ। ਉੱਥੇ ਬੱਚੇ ਖੇਡਣ ਡਏ ਸਨ, ਬੱਚੇ ਮੰਨਦੇ ਸੱਚੇ ਹੁੰਦੇ ਨੇ। ਉਹਨਾਂ ਜਾ ਦੱਸਿਆ ਕਿ ਜੀ ਇਹ ਤਾਂ ਪੁਜਾਰੀ ਨੇ ਆਪ ਤੋੜੀ ਹੈ, ਅਤੇ ਹੁਣ ਤੋੜਿਆ ਮੰਦਿਰ, ਅਤੇ ਹੁਣ ਉਹ ਇਸ ਵੇਲੇ ਜੇਲ੍ਹ ਭੁਗਤ ਰਹੇ ਨੇ, ਅਤੇ ਵੇਖਦੇ ਉਹਨਾਂ ਨਾਲ ਬਣਦਾ ਕੀ ਹੈ ਇਸ ਸਾਰੇ ਕੰਮ ਦੇ ਵਿੱਚ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਕਿ ਜਿਹੜੇ ਜਸਟਿਸ ਮਨਸੂਰ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨਵੇਂ ਜੱਜ ਲਾਏ ਨੇ, ਇਹ ਨਵੇਂ ਜੱਜ ਜਿਹੜੇ ਐਡਹੌਕ ਲਾ ਰਹੇ ਨੇ,
ਇਹ ਤੁਹਾਨੂੰ ਪਤਾ ਹੈ ਕਿ 15-15 20-20 ਲੱਖ ਇਹਨਾਂ ਦੀਆਂ ਪੈਨਸ਼ਨਾਂ ਵੀ ਨੇ ਤੇ ਹੁਣ 25-25 30-30 ਲੱਖ ਤਨਖਾਹ ਵੀ ਮੰਗਣ ਡਏ ਨੇ। ਉਹਨਾਂ ਕਿਹਾ ਇਹਨਾਂ ਨੂੰ ਇੱਕ ਦਿਓ, ਜਾਂ ਪੈਨਸ਼ਨ ਦਿਓ ਜਾਂ ਤਨਖਾਹ ਦਿਓ, ਦੋਵੇਂ ਸ਼ਾਮਤ ਨਹੀਂ ਦਿੱਤੀਆਂ ਜਾ ਸਕਦੀਆਂ। ਤੇ ਕਾਜ਼ੀ ਸਾਹਿਬ ਨੇ ਕਿਹਾ ਵੀ ਨਹੀਂ, ਬੜੇ ਗਰੀਬ ਨੇ, ਮਰ ਜਾਣਗੇ ਭੁੱਖ ਨਾਲ, ਇਹਨਾਂ ਨੂੰ ਦੋਵੇਂ ਹੀ ਦਿਓ। ਹੁਣ ਜਨਾਬ ਜਸਟਿਸ ਮਨਸੂਰ ਸਾਹਿਬ ਦੇ ਇਤਰਾਜ਼ ਕਰਨ ਦੇ ਬਾਵਜੂਦ ਇਹਨਾਂ ਨੂੰ ਉਹ ਦੋਵੇਂ ਸ਼ਾਵਾਂ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਤੁਹਾਨੂੰ ਦੱਸਣਾ ਸੀ। ਅੱਛਾ ਜੀ, ਹੁਣ ਉਹਨੇ ਪਾਸ ਅਫਸਰ ਵਾਲੇ ਪਾਸੇ ਤੁਹਾਨੂੰ ਸ਼ੁਰੂ ਦੇ ਵਿੱਚ ਵਾਅਦਾ ਕੀਤਾ ਸੀ। ਪਾਸ ਅਫਸਰ ਦੀ ਇੱਕ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਪਾਸ ਅਫਸਰ ਨੇ ਕਿਹਾ ਕਿ ਜਨਾਬ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਹਿ ਗਏ ਕਿਤੇ ਵੀ, ਨਾ ਮੈਂ ਮੂੰਹ ਵਿਖਾਉਣ ਦੇ ਕਾਬਿਲ ਰਿਹਾ, ਨਾ ਬਾਜੀ ਸਾਡੀ। ਤੇ ਨਵਾਜ਼ ਸ਼ਰੀਫ ਦੇ ਸਿਰ ਤੋਂ ਤੁਸੀਂ ਚੁੰਨੀ ਲਾਤੀ ਹੈ। ਨਵਾਜ਼ ਸ਼ਰੀਫ ਚਾਦਰ ਵੀ ਲੈਂਦਾ ਸਿਰ ਤੇ, ਸਾਨੂੰ ਪਤਾ ਹੀ ਨਹੀਂ ਸੀ, ਸਾਨੂੰ ਨਹੀਂ ਸੀ ਪਤਾ ਵੀ ਭਾਵਣੀ ਚੁੰਨੀ ਵੀ ਲੈਂਦੇ ਸੀ। ਪਰ ਪਾਸ ਅਫਸਰ ਆਖਣ ਡਿਆ ਆਂਦਾ ਮਨ ਸਿਰੇ ਵਾਲਿਆਂ ਨੇ ਬੇਇੱਜ਼ਤ ਕਰ ਦਿੱਤਾ ਆਪਣਾ ਨਵਾਜ਼ ਸ਼ਰੀਫ ਸਾਹਿਬ ਨੂੰ। ਮੈਂ ਪਕੌੜੇ ਖਾਣ ਜੋਗਾ ਨਹੀਂ ਰਿਹਾ, ਮੈਂ ਜੁਨੇਦ ਦੀ ਮਾਂ ਦੇ ਕੋਲ ਬਹਿਣ ਜੋਗਾ ਨਹੀਂ ਰਿਹਾ। ਜੁਨੇਦ ਦੀ ਮਾਂ ਨੂੰ ਮੈਂ ਆਖਿਆ ਮੈਂ ਕਿਹੜੇ ਮੂੰਹ ਨਾਲ ਸ਼ਬਾਜ਼ ਸ਼ਰੀਫ ਦੇ ਸਾਹਮਣੇ ਜਾਵਾਂ, ਨਵਾਜ਼ ਸ਼ਰੀਫ ਦੇ ਸਾਹਮਣੇ ਜਾਵਾਂ, ਮੈਂ ਜਾਵਾਂ ਕਿਹੜੇ ਪਾਸੇ, ਮੈਂ ਤਾਂ ਇੱਥੇ ਪਿਆ ਘਰ, ਮੈਨੂੰ ਤਾਂ ਹੁਣ ਕੋਈ ਪੁੱਛਦਾ ਵੀ ਨਹੀਂ, ਮੇਰੇ ਬੁਰੇ ਹਾਲਾਤ ਨੇ। ਇਹ ਸੁਣੋ ਪਾਸ ਅਫਸਰ ਆਂਦਾ ਕੀ ਹੈ। मिशन को नुकसान हो गया। किफायतुल्लाह ने हार जाई, मौलवी किफायतुल्लाह तकरीर करता था मैं नवाज शरीफ को हरा रहा हूँ, मैं तो उसको न रहना सी नस्ल को राह छोड़ सी असली नस्ल नाल ज्यादती हुई और ये नहीं हुई बिल्कुल। और मैं की कर सकता जमीन साहब किहड़े मुंह नाल दूसरे शहबाज शरीफ को अक्सर खुदा दा वास्ते दो मान से और वो चाइना तो पैगाम आया शहबाज शरीफ आते मैं रेलवे कर आया, मैं क्या हुण तू रेलवे करके आवे या एयरपोर्ट करके आवे या मुजफ्फराबाद, मैं क्या नवाज शरीफ हुण दोबारा नहीं खलदा मानसरे ठाटे स्टेडियम में तुसी उसदी सिरा ते चादरां पांदे हो तां 28 तारीख तो सारे चादरां दा करो सिर नंगी दो सही मानसरे ने तो नवाज शरीफ दी ट्यूब को सिर नंगा भेजे एने 15 वाले हो सड़कां दे उस टाइम रश होता सरदार यूसुफ नवाज शरीफ दी तस्वीर वास्ते वोट मंगदे जे चुनदे इधर नवाज शरीफ आप हार गया। तुसी जिदा सी जमील नाल, तुसी जिदा सी सफदर नाल, तुसी आसी वसीम नाल, मगर तुसा ये नहीं सोचा कि जो असी करते हैं नस्ल खत्म हो। आज शहबाज शरीफ आके जिते दे 3 अरब 2 अगर पसमानदगी खत्म हो और तुसा कौन जिते दान सी 3 अरब दस मुक रोजे में शहबाज शरीफ साहब आके अफ्तारी मड़े ना कर मैं पंजाब हाउस बैठा रहा, मैं जुनेद दी मां को आके मैं किधर जुला किहड़े मुंह नाल जुला, 40 साल दी इज्जत उसकी खाक में मिल गई है। मैं जो कि पकोड़े खावा प्राइम मिनिस्टर हाउस में ना गया 4-5 महीने हो गए ना सीएम हाउस को गया ना किधर एक भी नहीं, मैं बस समझिए मानसरे वाले का अक्सर तो साची जाई वोट देता है, लेरी छोड़ के खाना कहना है और समाज ये ईसाइयां का माल ये लम्हा फिक्री है दोस्तों। ਸੁਣ ਲਿਆ ਜੇ ਪਾਸ ਅਫਸਰ ਦੀ ਆਪ ਬੀਤੀ ਤੁਸੀਂ ਸੁਣ ਲਈ ਹੈ। ਮੇਰਾ ਨਹੀਂ ਖਿਆਲ ਇੱਥੇ ਹੁਣ ਮਜ਼ੀਦ ਤਜਜ਼ੀਏ ਦੀ ਲੋੜ ਹੈ। ਪਾਸ ਅਫਸਰ ਨੇ ਤੇ ਆਪਣੀ ਆਪ ਬੀਤੀ ਜਿਹੜੀ ਉਹ ਤੁਹਾਡੇ ਸਾਹਮਣੇ ਸਾਰੀ ਦੱਸ ਦਿੱਤੀ ਹੈ। ਅੱਛਾ ਜੀ, ਜਾਣ ਤੋਂ ਪਹਿਲਾਂ ਮੈਂ ਐਲਾਨ ਕਰਨਾ ਹੈ ਕਿ ਅੱਜ ਮੇਰਾ ਵੱਡਾ ਭਰਾ ਜਿਹੜਾ ਉਹਨੂੰ ਇਹਨਾਂ ਅਗਵਾ ਕੀਤਾ ਜ਼ਾਹਿਰ ISI ਔਰ ਮਿਲਟਰੀ ਇੰਟੈਲੀਜੈਂਸ ਇਹਨਾਂ ਦੋਵਾਂ 'ਚੋਂ ਕਿਸੇ ਨੇ ਅਗਵਾ ਕੀਤਾ। ਮੈਨੂੰ ਇਹ ਨਹੀਂ ਪਤਾ ਕਿਹੜੀ ਏਜੰਸੀ ਨੇ ਕੀਤਾ, ਲੇਕਿਨ ਜ਼ਾਹਿਰ ਇਹ ਸ਼ਾਨਦਾਰ ਕਾਰਨਾਮਾ ਉਹਨਾਂ ਦੋਵਾਂ 'ਚੋਂ ਹੀ ਕਿਸੇ ਦਾ ਹੈ। ਅੱਜ ਕੋਈ ਤਕਰੀਬਨ 40-41 ਦਿਨ ਹੋ ਗਏ ਨੇ ਔਰ ਕੋਈ ਉਹਨਾਂ ਦਾ ਪਤਾ ਨਹੀਂ। ਲਾਹੌਰ ਹਾਈ ਕੋਰਟ ਦੇ ਵਿੱਚ ਇਹਨਾਂ ਰਿਪੋਰਟ ਸਬਮਿਟ ਕੀਤੀ ਕਿ ਜੀ ਪੰਜਾਬ ਸਾਨੂੰ ਕੋਈ ਪਤਾ ਨਹੀਂ। ਉਹ ਕਿਉਂਕਿ ਘਰੋਂ ਇਸਲਾਮਾਬਾਦ ਲਈ ਨਿਕਲੇ ਸਨ ਅਤੇ ਅਸੀਂ ਹੁਣ 40 ਦਿਨ ਲਾਹੌਰ ਹਾਈ ਕੋਰਟ 'ਚ ਖੱਜਲ ਖੁਆਰ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਅਸੀਂ ਉਹ ਕੇਸ ਹੁਣ ਇਸਲਾਮਾਬਾਦ ਹਾਈ ਕੋਰਟ ਫਾਈਲ ਕਰੀਏ। ਅੱਜ ਅਸੀਂ ਕਰ ਰਹੇ ਹਾਂ। ਮੈਂ ਇੱਕ ਟਵੀਟ ਵੀ ਕੀਤਾ ਔਰ ਰਿਕੁਐਸਟ ਕੀਤੀ ਹੈ ਕਿ ਜਸਟਿਸ ਆਮਿਰ ਫਾਰੂਕ ਸਾਹਿਬ ਜਿਹੜੇ ਨੇ ਉਹ ਮਿਹਰਬਾਨੀ ਕਰਕੇ ਮੇਰੇ ਭਰਾ ਦਾ ਮੁਕੱਦਮਾ ਨਾ ਸੁਣਨ, ਕਿਉਂਕਿ ਸਾਡੇ ਉਹਨਾਂ ਦੇ ਤਹਫਜ਼ਾਤ ਨੇ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਨੇ। ਅਗਰ ਉਹਨਾਂ ਫਿਰ ਵੀ ਕੋਸ਼ਿਸ਼ ਕੀਤੀ ਸੁਣਨ ਦੀ ਤਾਂ ਫਿਰ ਮੈਂ ਤਹਫਜ਼ਾਤ ਸਾਹਮਣੇ ਰੱਖਾਂਗਾ ਸਾਰੇ, ਵੈਸੇ ਪਤਾ ਹੀ ਨੇ ਤੁਹਾਨੂੰ ਤਹਫਜ਼ਾਤ। ਅਤੇ ਇਨਸਾਫ ਦਾ ਤਕਾਜ਼ਾ ਇਹ ਹੈ ਕਿ ਕਿਉਂਕਿ ਮੈਂ ਪਹਿਲਾਂ ਹੀ ਆਖ ਦਿੱਤਾ ਉਹਨਾਂ ਨੂੰ ਕਿ ਮਿਹਰਬਾਨੀ ਕਰੋ, ਤੁਸੀਂ ਮੇਰਾ ਮੁਕੱਦਮਾ ਨਾ ਸੁਣੋ, ਤੁਸੀਂ ਸਾਡੇ ਨਾਲ ਪਹਿਲੇ ਵੀ ਜ਼ਿਆਦਤੀ ਕੀਤੀ ਹੈ ਅਤੇ ਮਜ਼ੀਦ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਮੁਕੱਦਮਾ ਸੁਣ ਕੇ ਤੁਸੀਂ ਇਨਸਾਫ ਦੀ ਰਾਹ 'ਚ ਰੁਕਾਵਟ ਹੋਵੇ। ਹੋਰ ਕੋਈ ਵੀ ਜੱਜ ਸੁਣੇ, ਸਾਨੂੰ ਕੋਈ ਮਸਲਾ ਨਹੀਂ, ਅਤੇ ਮਿਹਰਬਾਨੀ ਕਰਕੇ ਤੁਸੀਂ ਇਸ ਤੋਂ ਜ਼ਰਾ ਪਾਸੇ ਰਹੋ, ਇਹਦੇ ਵਿੱਚ ਨਾ ਆਓ। ਅੱਛਾ ਜੀ, ਅਗਲੀ ਜਿਹੜੀ ਤੁਹਾਡੇ ਚਿੱਠੀ ਪੱਤਰ ਨੇ, ਪਹਿਲਾ ਚਿੱਠੀ ਪੱਤਰ ਜਨਾਬ ਤੁਹਾਡੇ ਸਾਹਮਣੇ ਰੱਖਦੇ ਕਿ ਇਮਰਾਨ ਖਾਨ ਇਸ ਵਕਤ ਪੂਰੀ ਦੁਨੀਆ ਦੇ ਸਭ ਮੁਲਕਾਂ 'ਚ ਸਭ ਲੀਡਰਾਂ ਤੋਂ ਜ਼ਿਆਦਾ ਪਾਪੂਲਰ ਮਕਬੂਲ ਤਰੀਨ ਲੀਡਰ, ਇਹਦੇ 'ਚ ਕੋਈ ਸ਼ੱਕ ਨਹੀਂ। ਇਮਰਾਨ ਖਾਨ ਨੂੰ ਇਰਾਨ ਵਾਲੇ ਵੀ ਓਨ ਕਰਦੇ ਨੇ, ਇਮਰਾਨ ਖਾਨ ਨੂੰ ਅਫਗਾਨਿਸਤਾਨ ਵਾਲੇ ਵੀ ਓਨ ਕਰਦੇ ਨੇ, ਸਾਊਦੀ ਅਰਬ ਦੇ ਨੌਜਵਾਨ ਵੀ ਓਨ ਕਰਦੇ। ਕਿਤੇ ਵੀ ਗੱਲ ਕਰੋ ਮੁਸਲਮਾਨਾਂ ਦੇ ਵਿੱਚ, ਫਲਸਤੀਨ ਵਾਲਿਆਂ ਨਾਲ ਗੱਲ ਕਰੋ, ਕਿਸੇ ਨਾਲ ਵੀ ਕਰੋ, ਇਮਰਾਨ ਖਾਨ ਨੂੰ ਪੂਰੀ ਦੁਨੀਆ ਓਨ ਕਰਦੀ ਹੈ। ਸੋ ਮਚ ਸੋ ਕਿ ਜਿਹੜੀ 2nd-3rd ਜਨਰੇਸ਼ਨ ਇੱਥੇ ਹੈ ਪਾਕਿਸਤਾਨੀਆਂ ਦੀ ਵੈਸਟ ਦੇ ਵਿੱਚ, ਉਹ ਵੀ ਇਮਰਾਨ ਖਾਨ ਦੀ ਵਜ੍ਹਾ ਤੋਂ ਜਾ ਕੇ ਵਾਪਸ ਆਪਣੀ ਰੂਟਸ ਨਾਲ ਕਨੈਕਟ ਹੋ ਰਹੇ ਨੇ, ਪਾਕਿਸਤਾਨ ਨਾਲ ਕਨੈਕਟ ਹੋ ਰਹੇ ਨੇ, अपने मुल्क को ओन कर रहे हैं। हमारा अरूज ये था कि खलीफा वक्त से भी सवाल होता था अजाफी चादर कहाँ से लाएं। जवाल ये है कि सवाल उठाओगे तो उठा लिए जाओगे। बिल्कुल जी, जवाल तो कि शहबाज शरीफ के अपने पुत्र को 63 करोड़ मिल रहे हैं, तो मंडी बहाउद्दीन के 37 साल के नौजवान ने जिहदे 6 बच्चे सन,
ਉਹਨੇ ਜ਼ਹਿਰ ਦੀਆਂ ਗੋਲੀਆਂ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਛੱਡੀ ਹੈ, ਕਿਉਂਕਿ ਉਹਦਾ ਬਿੱਲ ਪਿਛਲੇ ਮਹੀਨੇ ਵੀ 16,000 ਆਇਆ ਸੀ, ਇਸ ਮਹੀਨੇ ਵੀ 1200 ਦਿਹਾੜੀ ਸੀ, ਪੂਰਾ ਪੈਂਦਾ ਨਹੀਂ ਸੀ। ਪਿਛਲੇ ਮਹੀਨੇ ਦਾ ਬਿੱਲ ਵੀ ਕਰਜ਼ਾ ਲੈ ਕੇ ਜਮ੍ਹਾਂ ਕਰਾਇਆ, ਪੈਸੇ ਨਹੀਂ ਸੀ ਹੈਗੇ। ਇਸ ਮਹੀਨੇ ਦਾ ਵੀ ਪੈਸੇ ਕੋਈ ਨਹੀਂ ਸੀ ਹੈਗੇ, ਬੱਚੇ ਰੋਟੀ ਵੀ ਮੰਗਦੇ ਸਨ। 25-30 ਹਜ਼ਾਰ ਕਮਾਉਣ ਵਾਲਾ 16,000 ਬਿੱਲ ਕਿੱਥੋਂ ਦੇਵੇ? ਇਹ ਵੀ ਸ਼ੁਕਰ ਕਾਹਦਾ, ਉਹਦੀ ਤਾਂ ਜ਼ਿੰਦਗੀ ਖਤਮ ਹੋ ਗਈ। ਬਹਰਲ ਇਹੋ ਜਿਹੇ ਗਰੀਬ ਬੰਦਿਆਂ ਦਾ 45-45 50-50 ਹਜ਼ਾਰ ਬਿੱਲ ਆਉਣ ਡਿਆ। ਇਹਦੇ ਤੇ ਤਾਂ ਫਿਰ ਵੀ ਉਹਨਾਂ ਰਿਆਇਤ ਕੀਤੀ, ਲੇਕਿਨ ਉਹ ਭਾਰ ਨਹੀਂ ਚੁੱਕ ਸਕਿਆ, ਗੋਲੀਆਂ ਖਾਧੀਆਂ ਔਰ ਆਪਣੀ ਜਾਨ ਲੈ ਲਈ। ਤੇ ਇਹ ਹਿਸਾਬ ਕਿਤਾਬ ਹੈ। ਲੇਕਿਨ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਨੂੰ 63 ਕਰੋੜ ਰੁਪਈਆ ਕਪੈਸਿਟੀ ਪੇਮੈਂਟ ਦੇ ਵਿੱਚ ਉਹਦੇ ਬਿਜਲੀ ਘਰ ਨੂੰ ਲੱਭ ਗਿਆ। ਅੱਛਾ ਜੀ, ਵਾਹ ਵਾਹ ਉਹਦਾ ਗਿੱਲ ਸਾਹਿਬ, ਕਾਸਮੀ ਬਾਬੇ ਦੀ ਤੁਸੀਂ ਇੰਨੀ ਗਰਮੀ 'ਚ ਤੁਖ ਮਲੰਗਾ ਅਤੇ ਗੂੰਦ ਕਤੀਰਾ ਪਾ ਕੇ ਬਿਜਲੀ ਕੀਤੀ ਹੈ ਅਤੇ ਠੰਡ ਸਾਨੂੰ ਪੈ ਗਈ ਹੈ। ਜਨਾਬ ਮੇਰਾ ਕੋਈ ਪਰਪਸ ਨਹੀਂ, ਉਹ ਸਾਡੇ ਬਜ਼ੁਰਗ ਨੇ, ਮੇਰਾ ਪਰਪਸ ਨਹੀਂ ਉਹਨਾਂ ਦੀ ਬੇਇੱਜ਼ਤੀ ਕਰਨਾ। ਲੇਕਿਨ ਮਾਮਲਾ ਹੈ ਕਿ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਇੰਨੀ ਤਬਾਹੀ ਮਚਾਈ ਹੈ ਫਿਕਰੀ ਤੌਰ 'ਤੇ, ਇਹਨਾਂ ਕਰਪਸ਼ਨ ਦੇ ਸੌਦੇ ਨੂੰ ਐਡਾ ਖੂਬਸੂਰਤ ਕਰਕੇ ਵੇਚਿਆ ਹੈ। ਇਹਨਾਂ ਗੋਹੇ ਨੂੰ, ਗੋਇਆ ਗੋਬਰ ਨੂੰ ਆਖਦੇ ਨੇ, ਗੋਹੇ ਨੂੰ ਇਹਨਾਂ ਨੇ ਜਿਹੜੇ ਨਾ ਚਾਂਦੀ ਦੇ ਵਰਕ ਲਾ ਕੇ ਲੋਕਾਂ ਨੂੰ ਖਵਾਇਆ ਆਈਸਕ੍ਰੀਮ ਕਹਿ ਕੇ। ਇਹਨਾਂ ਦਾ ਬੇੜਾ ਗਰਕ ਜੇ ਇਹਨਾਂ ਬਾਬਿਆਂ ਦਾ। ਇਹ ਬਾਬੇ ਜਿਹੜੇ ਨੇ ਸਾਡੇ ਵਾਸਤੇ ਅਜ਼ਾਬ ਨੇ, ਆਪਣੀ ਵਿਆਗਰਾ ਖਾਣ ਵਾਸਤੇ ਪੂਰੇ ਮੁਲਕ ਨੂੰ ਮੈਂ ਹੁਣ ਕੀ ਆਖਾਂ ਇਹਨਾਂ ਕੀ ਕਰਾ ਦਿੱਤਾ ਉਹਦੇ ਨਾਲ। ਅੱਛਾ ਜੀ, ਇਹ ਇੱਕ ਉਹਨਾਂ ਕਹੇ ਜੋ 5 ਵਜੇ ਤੋਂ ਬਾਅਦ ਦਫ਼ਤਰ 'ਚ ਰਹਿੰਦੇ ਨੇ ਉਹ ਪ੍ਰਾਈਵੇਟ ਕੰਮ ਕਰ ਰਹੇ ਹੁੰਦੇ ਨੇ, ਅਵਾਮੀ ਖਰਚੇ। ਅਤੇ ਇੱਕ ਹੋਰ ਸਾਡੀ ਭੈਣ, ਉਹਦਾ ਇੱਥੇ ਕੌਮੈਂਟ ਸੀ, ਉਹ ਕਿਸੇ ਨੇ, ਇਹਨਾਂ ਨੇ ਮੇਰੇ ਖਿਆਲ ਮੇਰੀ ਟੀਮ ਨੇ ਅੱਗੇ ਪਿੱਛੇ ਕਰ ਦਿੱਤਾ। ਉਹਨਾਂ ਆਖਿਆ ਵੀ ਇਹ ਜਿਹੜੇ ਰਾਤ ਨੂੰ ਜਾਂਦੇ ਨੇ ਨਾ, ਇਹ ਸਾਡੀ ਭੈਣ ਇੱਕ ਦਾ ਟਵੀਟ ਸੀ, ਉਹਨਾਂ ਕਿਹਾ ਜਿਹੜੇ ਰਾਤ ਨੂੰ ਅਫਸਰ ਬਹਿੰਦੇ ਨਾ ਕਮਰਿਆਂ 'ਚ ਦਫ਼ਤਰਾਂ 'ਚ, ਇਹਨਾਂ ਦੀਆਂ ਬੁੱਢੀਆਂ ਇਹਨਾਂ ਤੋਂ ਤੰਗ ਹੁੰਦੀਆਂ ਨੇ ਅਤੇ ਉਹ ਆਉਂਦੀਆਂ ਨੇ ਵੀ ਉੱਡ ਜਾ ਇੱਥੋਂ, ਤੁਰ ਜਾ ਕਿਸੇ ਪਾਸੇ, ਅਤੇ ਉਹ ਘਰ ਬੇਇੱਜ਼ਤੀ ਕਰਦੀਆਂ ਨੇ, ਇਸ ਲਈ ਦਫ਼ਤਰਾਂ 'ਚ ਲੇਟ ਬਹਿੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਆਖਰੀ ਤੁਹਾਡੇ ਸਾਹਮਣੇ ਜਿਹੜੀ चिट्ठी पत्र रखनी है वो है जी कि गिल साहब कासमी साहब कॉलेज में मेरे उर्दू के उस्ताद रह चुके हैं और ये क्लास पढ़ाने के लिए बड़े घट वेले लिए आते सन। जिस वेले आते सन तो बस पढ़ाते थोड़ी देर लिए सन, उन्होंने कहने का मतलब है। तो उस तो बाद उन्हें कहा असी लड़के बड़े हुशियार सी, सानू पता सी भी बाबा जी नहीं आना चाहते। उस वेले तो बाबा जी नहीं होणगे जाहिर है। तो उन्होंने कहा कि साढ़े चों एक लड़का भोला सी, वो इन्हों एक दिन बुलाउण चला गया। फिर कासमी साहब ने उहदे नाल जिहड़ी कीती ਉਹ बस कोई दस सकता है। मैं ये सारे बेईमाना का ही काम है। ऐ ना एक झूठा प्रोफैसर है और एहसन इकबाल, ये भी नाम के नाल प्रोफैसर लग, ये भी अद्धी क्लास आंदा ही नहीं सी पढ़ाण। शेर का बच्चा, ये भी शेर बग्गा जिहड़ा है वो हराम पैसा खांदा सी, क्लास का टाइम भी खांदा सी एज अ प्रोफैसर। चैक करो, हालांकि प्रोफैसर का काम है कि क्लास शुरू होने तो पहला आवे और टाइम खत्म होने तो बाद उत्ते खलोता होवे, बच्चों के सवालों के जवाब देवे। सारी उम्र असीं तो यही हुंदा वेखिआ। लेकिन बहरहाल कहने का मतलब ये है कि चलो किस वेले लेट भी हो गए जे तो कोई थोड़ा बहुत कोई अद्धा टाइम जो तुम दस रहे हो। तो बहरहाल कासमी साहब ने तो फिर रवायत कायम रखी, उन्हें कोई अपने आप को बदलिया तो नहीं, ना उन्हें बदलना है। ये तो हुण उत्ते रब नूं हिसाब देणगे, अल्लाह इन्हां दी जिंदगी लम्मी करे, तो उत्ते जदों भी जाणगे उदों रब नूं हिसाब देणगे भी ये की कीता। लो जी, मैनूं दिओ इजाजत, ते रब रखा।